ਕਹਿੰਦੇ ਮੰਗਣੀ ਵੀ ਹੋਈ ਸੀ ਤੁਹਾਡੀ? ਮੰਗਣੀ ਮੇਰਾ ਵਿਆਹ ਹੋਇਆ ਤਾਂ ਨਿਕਾਹ ਹੋ ਗਿਆ ਸੀ? ਨਿਕਾਹ ਕਰਿਆ ਬੁੜਾ ਮੇਰੇ ਨੂੰ ਬੁੜੀ ਮੇਰੀ ਮਾਂ ਮੈਨੂੰ ਚੱਕ ਕੇ ਲੈ ਗਈ। ਅੱਛਾ, ਉਹਨਾਂ ਦੇ ਘਰ ਚੁੱਕ ਕੇ? ਹਾਂ ਚੁੱਕ ਕੇ, ਛੋਟੇ ਹੁੰਦੇ? ਹਾਂ ਉਹਦੀ ਮਾਂ ਚੱਕ ਕੇ ਸਾਡੇ ਘਰ ਲਈ ਤਿੰਨ ਦਿਨ। ਜਿਹੜੀ ਪਿੱਛੇ ਭੈਣ ਰਹਿ ਗਈ ਸੀ ਜਿਹੜੀਆਂ ਇੱਧਰ ਆ ਗਈਆਂ ਮਿਲਦੀਆਂ ਰਹੀਆਂ, ਆਉਂਦੀਆਂ ਜਾਂਦੀਆਂ ਨਾ ਰਹੀਆਂ? ਨਾ ਉਹ ਇੱਧਰ ਹੀ ਇੱਧਰ ਇੱਧਰ ਕਦੇ ਮੁੜ ਕੇ ਆਈਆਂ ਹੀ ਨਹੀਂ? ਨਾ 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 ਗਈ ਤੇ ਨਾ ਆਈ। ਉਹਦੀ ਮਰ ਗਈ ਜਿਹੜੀ ਇੱਥੇ, ਜਿਹੜੀ ਉੱਧਰ ਸੀ ਉਹ ਵੀ ਮਰ ਗਈ? ਇੱਧਰ ਆਈ ਵੀ ਮਰ ਗਈ। ਤੇ ਮਾਂ ਪਿਓ ਇੱਧਰ ਆ ਗਏ ਸੀ, ਉਹ ਵੀ ਮਰ ਗਏ? ਉਹ ਬੁੜਾ ਇੱਧਰ ਆ ਗਿਆ ਤਾਂ ਮਾਂ ਪਿੱਛੇ ਮਰ ਗਈ, ਭਰਾ ਪਿੱਛੇ ਮਰ ਗਿਆ, ਮਾਂ ਉੱਧਰ ਹੀ ਰਹਿ ਗਈ। ਕੋਈ ਅੰਦਾਜ਼ਾ ਵੀ ਉਹ ਕਿਹੜੇ ਪਿੰਡ ਸੀਗੀ ਵਿਆਹੀ ਰਿਆਸਤ? ਉਸ ਖਾਸ ਨਾਲਾ ਕਰਕੇ ਰਿਹਾ ਹੈ। ਖਾਸ ਨਾਲਾ ਕਰਕੇ ਆਏ ਜਿਹੜੇ ਹੋ ਗਏ ਨਾ ਹੋਈਆਂ ਕੁੜੀਆਂ ਵਿਆਹੀਆਂ ਸੀ। ਤੇ ਤੁਹਾਡੇ ਹੁਣ ਸਹੁਰਿਆਂ ਦਾ ਪਿੰਡ ਯਾਦ ਆਇਆ ਕੋਈ? ਥੜੀ ਆ, ਥਲੀ ਪਿੰਡ? ਥਲੀ ਚੋਂ ਮਤਲਬ ਤੁਹਾਡੀ ਪਹਿਲੀ ਸ਼ਾਦੀ? ਉਹ ਥੜੀ ਘਨੌਲੀ ਦੇ ਨਾਲ ਦੀ ਸ਼ਹਿਰ ਹੀ ਆ, ਘਨੌਲੀ। ਘਨੌਲੀ ਸ਼ਹਿਰ? ਹਾਂ ਲਾਗੇ ਹੀ ਆ। ਤੁਸੀਂ ਦੇਖਿਆ ਹੋਇਆ? ਹਾਂ ਅਸੀਂ ਸੌਦਾ ਨਹੀਂ ਲਿਆਉਂਦੇ ਰਹੇ, ਉੱਥੋਂ ਸੌਦਾ ਲਿਆਉਂਦੇ ਰਹੇ ਬਾਣੀਆਂ ਤੋਂ। ਲੋ ਦੋਸਤੋ, ਚੈਨਲ ਐਕਸੀ ਪੰਜਾਬ ਦੇ ਨਾਲ ਪ੍ਰੋਫੈਸਰ ਤਾਰਿਕ ਗੁੱਜਰ ਤੇ ਪ੍ਰੋਫੈਸਰ ਅਹਿਮਦ ਅਬਦੁੱਲਾ ਤੁਹਾਡੇ ਸਾਹਮਣੇ ਫਿਰ ਹਾਜ਼ਰ ਨੇ। ਕਈ ਸਾਰੇ ਦਿਨਾਂ ਦੇ ਬਲਕਿ ਮਹੀਨਿਆਂ ਦੇ ਗੈਪ ਤੋਂ ਬਾਅਦ ਅਸੀਂ ਦੁਬਾਰਾ ਬਜ਼ੁਰਗਾਂ ਦੇ ਨਾਲ ਆ ਕੇ ਬੈਠੇ ਹਾਂ। ਬਜ਼ੁਰਗ ਸਾਡੇ ਨਾਲ ਬੈਠੇ ਆ ਰਸ਼ੀਦ ਅਹਿਮਦ। ਪਿੰਡ ਇਹਨਾਂ ਦਾ ਹੈਗਾ ਫਿੱਡੇ, ਤਹਿਸੀਲ ਰੋਪੜ ਸੀ ਉਦੋਂ, ਜ਼ਿਲ੍ਹਾ ਅੰਬਾਲਾ ਸੀ। ਤੇ ਇਸ ਵੇਲੇ ਅਸੀਂ ਬੈਠੇ ਹਾਂ ਚੱਕ ਨੰਬਰ 106 ML, ਤਹਿਸੀਲ ਕਰੋੜ, ਜ਼ਿਲ੍ਹਾ ਲਈਆ, ਨਜ਼ਦੀਕ ਕਸਬਾ ਸਾਡੇ ਫਤਿਹਪੁਰ। ਤੇ ਅਚਾਨਕ ਸਾਡੀ ਮੁਲਾਕਾਤ ਹੋਈ ਹੈ ਤੇ ਅਚਾਨਕ ਹੀ ਅਸੀਂ ਇਸ ਮੁਲਾਕਾਤ ਦਾ ਹਾਲ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ। ਚੈਨਲ ਦੇ ਨਾਲ ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਬੈਲ ਬਟਨ ਨੂੰ ਦਬਾਇਓ ਤਾਂ ਕਿ ਕਹਾਣੀ ਜਿਹੜੀ ਹੈ ਪੰਜਾਬ ਦੀ ਤਾਰੀਖ ਦੀ, ਇਹ ਤੁਹਾਡੀ ਤੇ ਸਾਡੀ ਆਪਸ ਸਾਂਝੀ ਹੁੰਦੀ ਰਹੇ। ਤੇ ਬਜ਼ੁਰਗਾਂ ਕੋਲੋਂ ਜ਼ਰਾ ਇਹਨਾਂ ਦੇ ਪਿੰਡ ਦਾ ਹਾਲ ਹਵਾਲ ਪੁੱਛਦੇ ਹਾਂ ਜੀ। ਇਹ ਪਿੰਡ ਫਿੱਡੇ ਜਿਹੜਾ ਜੀ, ਇਹਦੇ ਕਿੰਨੇ ਘਰ ਸੀ? ਬਾਬਾ ਜੀ ਅੱਗੇ ਮੈਂ ਬਸਤੀ ਨਾ ਹੁੰਦੀ, ਛੋਟਾ ਹੀ ਹੈ, ਛੋਟਾ ਜਿਹਾ ਹੀ ਸੀ? ਲੋਹਾਰ ਬਹੁਤ ਇੱਥੇ ਮਿਸਤਰੀ। ਮਿਸਤਰੀ ਇੰਨੇ ਕਿਉਂ ਸੀ ਉੱਥੇ? ਬਹੁਤ ਗੱਡੇ ਬਣਾਉਂਦੇ ਸੀ। ਗੱਡੇ ਬਣਦੇ ਸੀ, ਜੋੜੀਆਂ ਵੀ ਬਣਾਉਂਦੇ ਸੀ? ਸਭ ਕੁਝ ਬਣਾਉਂਦੇ ਸੀ। ਮੁਸਲਮਾਨ ਲੋਹਾਰ ਸੀ? ਨਹੀਂ, ਹਿੰਦੂ ਲੋਹਾਰ। ਕਿਸੇ ਦਾ ਨਾਂ ਯਾਦ ਆ ਹਿੰਦੂ ਲੋਹਾਰਾਂ ਚੋਂ? ਕਿਸੇ ਯਾਰ ਮੇਰੇ ਹੁਣ ਨਾਂ ਕਿਸੇ ਇੱਕ ਅੱਧੇ ਦਾ? ਇੱਕ ਦਾ ਵੀ ਨਹੀਂ। ਜਿਹੜੀ ਲੋਹਾਰਾਂ ਦੇ ਘਰ ਬਹੁਤ ਤੇ ਬਾਹਮਣਾਂ ਦੇ ਘਰ ਬਹੁਤ ਤੇ। ਬਾਹਮਣਾਂ ਦੇ ਵੀ ਸੀ? ਹਾਂ, ਸੈਣੀਆਂ ਦੇ ਘਰ ਗੰਢੇ ਲਾਉਣ ਵਾਲਿਆਂ ਦੇ ਬਹੁਤ ਤੇ, ਸਬਜ਼ੀ ਲਾਉਣ ਉਹ ਵੀ? ਵਾਲੇ ਸਿੱਖਾਂ ਦੇ ਘਰ ਇੱਕੋ ਹੀ। ਸਿੱਖਾਂ ਦਾ ਇੱਕੋ। ਤੇ ਮਾਸਟਰ ਕੌਣ ਸੀ ਤੁਹਾਡੇ ਪਿੰਡ ਦਾ? ਰਿਖੀ ਬਾਹਮਣ। ਰਿਖੀ ਬਾਹਮਣ ਸੀ? ਹਾਂ। ਉਹ ਕਰਦਾ ਸੀ ਏਦਾਂ? ਡੇਟ ਰੱਖੀ ਸੀ? ਬੋਦੀਆਂ ਰੱਖੀਆਂ ਪੈਂਦੀਆਂ। ਬੋਦੀਆਂ ਰੱਖੀਆਂ? ਬੋਦੀ ਦੀ ਕਿਸੇ ਦੇ ਹੁੰਦੀ ਨਹੀਂ, ਘੋਣ ਮੋਨੇ ਹੁੰਦੇ ਸੀ। ਮਾਸਟਰ ਕਿਦਾਂ ਦਾ ਸੀ? ਚੰਗਾ ਸੀ? ਸਿਆਣਾ ਬੰਦਾ ਤਾਂ। ਅੱਛਾ, ਤੁਹਾਡੇ ਨਾਲ ਬਹੁਤ ਸਿਆਣਾ। ਸਾਡੇ ਨਾਲ ਤਾਂ ਸਿਆਣਾ ਹੀ ਹੋਣਾ। ਬਹੁਤ ਸਿਆਣਾ। ਨਾਲੇ ਜਿਹੜੇ ਤੁਹਾਡੇ ਦੇਸ਼ ਦੇ ਲੋਕ ਆ, ਅਸੀਂ ਤਾਂ ਉਹਨਾਂ ਨਾਲ ਰਲ ਹੀ ਨਹੀਂ ਸਕਦੇ। ਬਹੁਤ ਸਿਆਣਾ ਸੀ ਉਹ। ਬਾਕੀ ਤਾਂ ਹੋਰ ਵੀ ਹੋਣੇ ਕੋਈ ਸਾਡੇ ਦੂਏ ਪਿੰਡ ਨੂੰ। ਆਲੇ ਦੁਆਲੇ ਪਿੰਡ ਕਿਹੜੇ ਸੀ ਤੁਹਾਡੇ? ਰੋਪੜ ਦੇ ਤੁਰ ਕੇ ਖਵਾਸਪੁਰ ਆ ਜਾਣਾ। ਹਾਂ, ਅੱਗੇ ਚੰਦਪੁਰ ਆ ਜਾਣਾ, ਡਕਾਲਾ ਆ ਜਾਣਾ, ਲਾਗੇ ਲਾਗ ਹੁੰਦੇ ਤੇ ਬਿਲਕੁਲ ਜਿਵੇਂ ਆ ਬਸਤੀਆਂ। ਹਾਂ ਹਾਂ। ਚੰਦਪੁਰ, ਡਕਾਲਾ, ਅੱਗੇ ਫਿੱਟੇ ਆ ਗਏ, ਫਿੱਟਿਆਂ ਦੇ ਅੱਗੇ ਨੋਹ ਆ ਗਈ ਗੁਜਰਾਂ ਦੀ, ਦੂਏ ਪਾਸੇ ਦਬੋਜੀ ਆ ਗਈ ਚੂੜਿਆਂ ਦੀ। ਹਾਂ। ਹੈਂ ਤੇ ਸਾਡੇ ਰਾਜਪੂਤ ਵੀ ਹੈ ਜਿੱਥੇ ਉਸ ਪਿੰਡ 'ਚ। ਹਾਂ ਹਾਂ। ਉਧਰਲੇ ਪਾਸੇ ਜਿੱਥੇ ਆ ਤਾਂ ਸਕੂਲ ਤਾਂ ਲੋਧੀ ਮਾਜਰਾ ਦਾ। ਹਾਂ। ਤੇ ਲੋਧੀ ਮਾਜਰਾ? ਹਾਂ। ਅੱਛਾ। ਸਕੂਲ ਵਾਲਾ। ਹਾਂ ਹਾਂ। ਤੇ ਕਹਾਂ ਨੋਹ ਉਹ ਟੱਪ ਕੇ ਕੋਟ ਵੱਜਦੇ, ਕੋਟ ਆ ਜਾਣਾ। ਅੱਛਾ। ਕਹਾਂ ਆ ਜਾਣਾ ਭੈਣ ਚੋ ਇੱਕ ਹੋਰ ਪਿੰਡ ਦਾ। ਤੁਸੀਂ ਫਿਰੇ ਸਾਰੇ ਪਿੰਡ? ਮੈਂ ਬੜੇ ਦੇਖੇ। ਉਦੋਂ ਉਮਰ ਕਿੰਨੀ ਕੁ ਸੀ ਤੁਹਾਡੀ? 15 ਜਦੋਂ ਅਜਾੜੇ ਪਏ 15 ਸਾਲਾਂ ਦੇ ਸੀ? 15 ਨਾ 14 ਦਾ ਹੋਊਗਾ। ਜਾਣੀ ਮੈਨੂੰ ਸਮਝ ਆ। ਕਹਿੰਦੇ ਮੰਗਣੀ ਵੀ ਹੋਈ ਸੀ ਤੁਹਾਡੀ? ਮੰਗਣੀ ਮੇਰਾ ਵਿਆਹ ਹੋਇਆ ਤਾਂ। ਨਿਕਾਹ ਹੋ ਗਿਆ ਸੀ? ਨਿਕਾਹ ਕਰਿਆ ਬੁੜਾ ਮੇਰੇ ਨੂੰ ਬੁੜੀ ਮੇਰੀ ਮਾਂ ਮੈਨੂੰ ਚੱਕ ਕੇ ਲੈ ਗਈ। ਅੱਛਾ, ਉਹਨਾਂ ਦੇ ਘਰ ਚੁੱਕ ਕੇ? ਹਾਂ ਚੁੱਕ ਕੇ, ਛੋਟੇ ਹੁੰਦੇ? ਹਾਂ। ਤੇ ਉਹਨਾਂ ਦੇ ਘਰ ਰਹੀ 3 ਦਿਨ ਜਾਣਾ। 3 ਦਿਨ ਰੱਖ ਦਿੰਦੇ ਜਾਣਾ, ਬੜਾ ਕੁਛ ਪਾਉਂਦੇ ਹੁੰਦੇ ਤੇ। ਹਾਂ ਹਾਂ। ਹੁਣ ਤਾਂ ਕਰ ਲੋ ਗਾਂ ਬੁੱਢੀ। ਅੱਛਾ। ਤੇ ਜਦ ਕੋਈ ਗਾਵਾਂ ਗੋਵਾਂ ਨਹੀਂ ਤਾਂ ਪੁੱਛਦਾ ਗਾਂ ਨਹੀਂ ਸੀ ਕਰਦੇ ਨਾ। ਤੇ ਉਹਦੀ ਮਾਂ ਚੱਕ ਕੇ ਸਾਡੇ ਘਰ ਲਈ 3 ਦਿਨ। ਅੱਛਾ, ਏਦਾਂ ਵਿਆਹ ਹੋਇਆ? ਏਦਾਂ। ਤੇ ਪੜਿਆ ਮੌਲਵੀ ਨਾ, ਮੂੰਹ ਅੱਡੋ ਨਿਆਣਿਆਂ ਦਾ, ਪਾਣੀ ਪਾਓ ਪੜ ਕੇ ਕੁੜੀ ਨਾ। ਹਾਂ ਨਾ ਨਾ, ਬੱਚੇ ਨੇ ਕਿ ਹਾਂ ਨਾ ਕਰਨੀ ਇੱਥੇ। ਫਿਰ ਉਹ ਵਿਆਹ ਗਾਂ ਚੱਲਿਆ ਕਿ ਨਹੀਂ? ਹੈ ਵਿਆਹ
ਵਿਆਹ ਉਹ ਮਾਂ ਮਰ ਗਈ ਕੁੜੀਆਂ ਦੀ, ਉਹਦੀਆਂ ਧੀਆਂ ਹੀ ਸੀ। ਉਹਦੀਆਂ ਇੱਕ ਮੁੰਡਾ ਸੀ ਉਹ ਵੀ ਮਰ ਗਿਆ। ਇਹ ਹੱਲਿਆਂ ਤੋਂ ਪਹਿਲੇ ਹੀ? ਹਾਂ ਹਾਂ ਜਵਾਨ ਅੱਛਾ। ਉਹ ਵੀ ਮਰ ਗਿਆ, ਹਾਂ ਮਾਂ ਵੀ ਮਰ ਗਈ ਹਾਂ ਹਾਂ। ਤੇ ਰਹਿ ਗਈਆਂ ਕੁੜੀਆਂ ਅੱਛਾ। 3 ਕਨਾਲਾ ਕੱਢਤੀਆਂ। ਨਾਲਾ ਕਰ ਗਿਆ। ਹਾਂ 3 ਸਾਡੇ ਦੀਆਂ। ਅੱਛਾ। ਇੱਕ ਮੇਰੇ ਮਾਮੇ ਨੂੰ ਸੀ, ਮਾਮੇ ਨੂੰ। ਇੱਕ ਮੇਰੇ ਚਾਚੇ ਨੂੰ ਸੀ, ਹੁਣ ਤੇ ਅੱਛਾ। ਇੱਕ ਮੇਰੇ ਘਰ ਸੀ, 3 ਸਾਡੇ ਆ। ਪਹਿਲਾਂ ਸ਼ਾਦੀ ਸੀਗੀ ਉਹਨਾਂ ਚੋਂ, ਉਹ ਉੱਧਰ ਹੀ ਰਹਿੰਦੇ ਆ ਹੁਣ ਕੋਈ ਖਾਨਦਾਨ? ਮੈਨੂੰ ਉਹਦਾ ਪੇਟ ਵੀ ਆ ਗਿਆ ਸੀ, ਇੱਕ ਭੈਣ 2 ਭੈਣਾਂ ਵੀ ਆ ਗਈਆਂ ਸੀ ਇੱਥੇ। ਜਿਹੜੀ ਇੱਕ ਤੁਹਾਡੇ ਚਾਚੇ ਦੇ ਘਰ ਸੀ, ਇੱਕ ਮਾਮੇ ਦੇ, ਹਾਂ। ਉਹ ਇੱਥੇ ਲੱਗ ਗਈ ਆ? ਉਹ ਮਰ ਗਈ ਨਾ। ਮਰ ਗਈਆਂ। ਹਾਂ, ਮਾਮੇ ਵੀ ਮਰ ਗਏ, ਚਾਚੇ ਵੀ ਮਰ ਉਹ ਫਿਰ ਜਿਹੜੀ ਪਿੱਛੇ ਭੈਣ ਰਹਿ ਗਈ ਸੀ, ਜਿਹੜੀਆਂ ਇੱਧਰ ਆ ਗਈਆਂ, ਮਿਲਦੀਆਂ ਰਹੀਆਂ, ਆਉਂਦੀਆਂ ਜਾਂਦੀਆਂ ਨਾ ਰਹੀਆਂ? ਨਾ, ਉਹ ਉੱਧਰ ਹੀ ਉੱਧਰ, ਇੱਥੇ ਵੀ ਇੱਧਰ। ਕਦੇ ਮੁੜ ਕੇ ਆਈਆਂ ਹੀ ਨਹੀਂ? ਨਾ 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 ਗਈ ਤੇ ਨਾ ਆਈ। ਉਹਦੀ ਮਰ ਗਈ ਜਿਹੜੀ ਇੱਥੇ ਸੀ। ਜਿਹੜੀ ਉੱਧਰ ਸੀ ਉਹ ਵੀ ਮਰ ਗਈ? ਉਹ ਵੀ ਮਰ ਗਈ। ਇੱਧਰ ਆਈ ਹੋਈ ਮਰ ਗਈ। ਪੇ ਮਾਂ ਪੇ ਇੱਧਰ ਆ ਗਏ ਸੀ, ਉਹ ਵੀ ਮਰ ਗਏ? ਉਹ ਬੁੜਾ ਇੱਧਰ ਆ ਗਿਆ ਤਾਂ ਮਾਂ ਪਿੱਛੇ ਮਰ ਗਈ, ਭਰਾ ਪਿੱਛੇ ਮਰ ਗਿਆ। ਮਾਂ ਉੱਧਰ ਹੀ ਰਹਿ ਗਈ। ਕੋਈ ਅੰਦਾਜ਼ਾ ਵੀ ਉਹ ਕਿਹੜੇ ਪਿੰਡ ਸੀਗੀ ਗਈ ਰਿਆਸ ਤੇ? ਉਸ ਖਾਸ ਨਾਲਾ ਕੱਢ ਕੇ ਗਿਆ ਇਹ। ਖਾਸ ਨਾਲਾ ਗੱਠ ਪਿਆ ਜਿਹੜੇ ਹੋ ਗਏ ਨੇ ਹੋਈਆਂ ਸੀ। ਕੁੜੀਆਂ ਪਿਆਈਆਂ ਸੀ। ਤੇ ਤੁਹਾਡੇ ਹੁਣ ਸਹੁਰਿਆਂ ਦਾ ਪਿੰਡ ਯਾਦ ਆਇਆ ਕੋਈ? ਖੜੀ ਆ। ਖਲੀ ਪਿੰਡ? ਹਾਂ। ਖਲੀ ਚੋਂ ਮਤਲਬ ਤੁਹਾਡੀ ਪਹਿਲੀ ਸ਼ਾਦੀ? ਉਹ ਖੜੀ ਘਨੌਲੀ ਦੇ ਨਾਲ ਦੀ ਸ਼ਹਿਰ ਹੀ ਆ, ਘਨੌਲੀ। ਘਨੌਲੀ ਸ਼ਹਿਰ? ਹਾਂ ਲੱਗੇ ਹੀ ਆ। ਤੁਸੀਂ ਦੇਖਿਆ ਹੋਇਆ? ਹਾਂ ਅਸੀਂ ਸੌਦਾ ਨਹੀਂ ਲਿਆਉਂਦੇ, ਇਹ ਉੱਥੋਂ ਉੱਥੋਂ ਸੌਦਾ ਲਿਆਉਂਦੇ ਰਹੇ। ਬਾਣੀਆਂ ਤੇ। ਤੁਹਾਡੇ ਅੱਬਾ ਜੀ ਦਾ ਕੀ ਨਾਂ ਸੀ? ਮੇਰੇ ਅੱਬੀ ਦਾ ਇਬਰਾਹੀਮ। ਇਬਰਾਹੀਮ। ਕੰਮ ਕਰਦੇ ਸੀ ਆਪਣਾ, ਕੋਲੂ ਵਗੈਰਾ ਲਾਇਆ ਸੀ? ਮੇਰਾ ਅੱਬਾ ਚੌਕੀਦਾਰ ਦਾ ਪਿੰਡ ਦਾ? ਪਿੰਡ ਦਾ ਵੱਡਾ ਚੌਕੀਦਾਰ, ਜਿਹਨੂੰ ਥਾਣੇਦਾਰ ਜਿੰਨਾ ਰੋਗ ਤਾਂ ਉਹਦਾ। ਕਿਆ ਬਾਤ ਹੈ। ਇੱਕ ਵਰਸ਼ਾ ਦਿੱਤਾ ਹੋਇਆ ਤਾਂ ਗੌਰਮੈਂਟ ਨੇ, ਇੱਕ ਕਿਰਪਾਨ ਦਿੱਤੀ ਹੋਈ ਸੀ ਤੇ ਪੱਕੇ ਨਾਂ ਤੇ ਉਹਨਾਂ ਦੇ ਲਿਖੇ ਹੋਏ ਕਾਗਜ਼ਾਂ 'ਚ? ਸਰਕਾਰੀ ਨੌਕਰੀ? ਸਰਕਾਰੀ ਨੌਕਰੀ ਸੀ। ਫਿਰ ਅੱਛਾ ਫਿਰ ਜਦੋਂ ਤੁਹਾਡੇ ਰੌਲੇ ਪਏ, ਹਲਜਲਾ ਪਿਆ, ਅਸੀਂ ਸਾਰਾ ਕੁਝ ਛੱਡਤਾ ਠੀਕ ਹੈ। ਤੇ ਪਿੰਡ ਵਾਲਿਆਂ ਨੂੰ ਖਤਰਾ ਤਾਂ ਨਹੀਂ ਆਇਆ? ਹਿੰਦੂ ਸਿੱਖ ਜਿਹੜੇ ਬ੍ਰਾਹਮਣ ਸੀ? ਨਾ ਸਾਨੂੰ ਕੋਈ ਨਹੀਂ, ਉਹਨਾਂ ਨੂੰ ਵਿਚਾਰੇ ਨਾ ਕੁਛ ਐਵੇਂ ਐਵੇਂ ਕੂੜ ਮਾਰ ਮਤਲਬ ਗਾਹਾਂ ਰੋਲੇ ਆ ਅਸੀਂ, ਅੱਗੇ ਰੋਲੇ ਆ। ਤੁਹਾਡੇ ਬੰਦਿਆਂ 'ਚੋਂ ਕੋਈ ਉਧਰ ਕੋਈ ਬੰਦਾ ਜਾਇਆ ਤਾਂ ਨਹੀਂ, ਰਹਿ ਤਾਂ ਨਹੀਂ ਗਿਆ ਵੀ ਪਿੰਡ 'ਚੋਂ ਨਿਕਲ ਨਾ ਸਕਿਆ? ਨਾ ਜਨਾਨੀਆਂ? ਸਾਰੀ ਜਨਾਨੀਆਂ ਵੀ ਸਾਡੀਆਂ, ਕੁੜੀਆਂ ਨੂੰ ਵੀ ਉਹਨਾਂ ਨਾਲ ਕਿਤੇ ਗਏ ਨਹੀਂ ਸੀ। ਕਿਸੇ ਨੇ ਕੋਈ ਨਹੀਂ? ਨਾ ਸਾਡਾ ਪਿੰਡ ਹੀ ਬਹੁਤ ਚੰਗਾ ਸੀ। ਲੋਕ ਚੰਗੇ ਸੀ? ਬਹੁਤ ਚੰਗੇ। ਹਿੰਦੂ ਵੀ ਚੰਗੇ ਸੀ? ਹਿੰਦੂ ਵੀ, ਮੁਸਲਮਾਨ ਵੀ। ਉਹ ਜਿਹੜੇ ਮੁਸਲਮਾਨ ਤਾਂ ਸਾਡਾ ਕੱਲ ਹੀ ਘਰ ਸੀ। ਅੱਛਾ, ਮੁਸਲਮਾਨਾਂ ਦੇ ਤੁਸੀਂ ਇੱਕੋ ਹੀ ਘਰ ਸੀ? ਇੱਕੋ ਹੀ ਘਰ ਸੀ। ਸਾਡੇ ਉਹ ਭੈਣ ਚੋ ਬੇਲਣ ਲਾਇਆ ਹੋਇਆ ਤਾਂ। ਕਿਹੜਾ? ਇੱਥੇ ਢੱਗੇ ਵਾਲਾ ਜਿਹੜਾ ਸੀਗਾ ਆਪਣਾ ਕੋਲੂ? ਹਾਂ। ਉਹ ਲਾਇਆ ਹੋਇਆ? 2 ਕੋਲ ਤੁਸੀਂ ਆਪ ਵੀ ਹਿੱਕਦੇ ਰਹੇ? ਮੈਂ ਤਾਂ ਕਹਾਣੀ ਵੀ ਕਰ ਲੈਂਦਾ ਉਸ ਵੇਲੇ? ਆ ਤਕੜੇ ਸੀਗੇ ਨਾ? ਅੱਛਾ, ਫਿਰ ਤੇਲ ਲੋਕ ਹੀ ਆ ਕੇ ਲੈ ਜਾਂਦੇ ਸੀ, ਤੁਸੀਂ ਆਪ ਉਹ ਜਾਂਦੇ? ਡਰਮਾਂ 'ਚ ਪਾ ਕੇ ਰੱਖ ਲੈਣਾ, 20 ਮਣ 40 ਮਣ ਤੇਲ ਕੱਢ ਕੇ ਰੱਖੀ ਜਾਣਾ। ਤੁਸੀਂ ਤਾਂ ਬੜੇ ਅਮੀਰ ਹੋਣੇ ਉਸਤਾਦ ਜੀ, ਤੁਸੀਂ ਤਾਂ ਕਿਆ? ਇਹ ਅਸੀਂ ਜ਼ਮੀਨ ਦੀ ਕੌਰ ਨਹੀਂ ਸੀ ਕਰਦੀ। ਹਾਂ। ਜ਼ਮੀਨ ਹੈਗੀ ਗੌਰ ਕਰਦੇ ਤੇਰੀ ਮੇਰੇ ਵਰਗੀ ਨੇ ਦਿੱਤੀ ਹੈ। ਅੱਛਾ, ਇਹ ਦੱਸੋ ਜਿਹੜਾ ਇਹ ਮੁਹਾਵਰਾ ਬਣਿਆ, ਤੇਲੀ ਵੀ ਕੀਤਾ ਰੁੱਖਾ ਵੀ ਖਾਦਾ, ਹਾਂ। ਇਹ ਕੀ ਚੱਕਰ ਹੈ? ਉਹ ਇਹ ਤਾਂ ਐਵੇਂ ਮਾਰਦੇ ਆ, ਔਰ ਕਈ ਕਹਿੰਦੇ ਆ ਇਹਦੇ ਤੋਂ ਅਮੀਰੀ ਦਾ ਪਤਾ ਲੱਗਦਾ ਵੀ, ਮਤਲਬ ਆਮ ਨਹੀਂ ਸੀ ਕੋਈ ਗੱਲ, ਕੋਲੂ ਵਾਲੇ ਬੰਦੇ ਦੀ ਗੱਲ ਹੁੰਦੀ ਸੀ। ਪੈਸਾ ਗੋਲੂ ਵਾਲੇ ਬੰਦੇ ਕੋਲ, ਬਾਣੀਏ ਕੋਲੇ ਮੁੱਕਦਾ ਨਹੀਂ। ਮੁੱਕਦਾ ਨਹੀਂ? ਇਹ ਘਰ ਦੀ ਭੈਣ ਦੀ ਦੁਕਾਨ, ਘਰ ਦੀ ਦੁਕਾਨ ਹੈ, ਆਪਣਾ ਕਾਰਖਾਨਾ ਹੈ। ਸਾਡਾ ਬੜਾ ਬਾਬਾ ਮੇਰਾ ਆਉਂਦਾ ਸੀ, ਹਾਂ। ਜਿਹੜੀ ਤੇ ਬੈਠਾ ਹੋਣਾ, ਇੰਨਾ ਮੋਟਾ ਹੁੰਦਾ ਸੀ ਜਿਹਨੇ ਨੂੰ ਤੇਲ ਲਾਈ ਜਾਣਾ ਸੀ, ਪਰ ਸਾਰੇ ਜਿਸਮ ਨੂੰ ਲਾਈ ਜਾਣਾ ਜਿਹੜੀ ਤੇ ਬੈਠਾ ਹੋਣਾ। ਅੱਛਾ। ਉਹਨੂੰ ਪੈਸੇ ਲੱਭੇ ਤੇ ਹੁੰਦੇ ਸੀ ਭੈਣ ਤੋਂ ਕੋਠੀਆਂ ਥੱਲੇ। ਬਾਬੇ ਨੇ? ਹਾਂ, ਕੁਝੇ ਕੋਲ ਪੜ ਕੇ। ਵਾਹ ਵਾਹ। ਤੇ ਅਸੀਂ ਉਹਨੂੰ ਹਿੰਦੂ ਨਾਲ ਜੇ ਬੋਲਣਾ ਨਾ, ਹਾਂ। ਉਹ ਕੋਲੇ ਬਾਬੇ ਦਾ ਕੀ ਨਾਂ ਸੀ? ਗੁਲਾਮ ਕਾਦਰ ਦਾ ਜਾਂ ਉਹਦੇ ਹਿੰਦੂ ਸਿੱਖ ਯਾਰ ਵੀ ਹੋਣੇ ਆ ਕੋਈ? ਯਾਰ ਉਹ ਜਿਹੜਾ ਉਹ 5 ਵੇਲੇ ਦਾ ਨਵਾਜੀ ਸੀ, ਮੌਲਵੀ ਬੰਦਾ ਸੀ। ਉਹ ਯਾਰ ਨਹੀਂ ਸੀ ਬਣਾਉਂਦਾ ਕਿਸੇ ਨੂੰ, ਕਹਿੰਦਾ ਹਿੰਦੂਆਂ ਨੂੰ ਯਾਰ ਕਾਹਦੇ ਬਣਾਉਣਾ। ਤਾਂ ਬੰਦੇ ਤਾਂ ਉਹਨਾਂ 'ਚ ਵੀ ਚੰਗੇ ਹੁੰਦੇ ਆ, ਕਈ ਯਾਰੀ ਦੋਸਤੀਆਂ ਹੋ ਗਈਆਂ ਵੀ। ਇਹ ਆ ਪੁਰਾਣੇ ਬੰਦੇ ਹੁੰਦੇ ਆ, ਉਹ ਮਿਲਦੇ ਜੁੜਦੇ ਤੇ ਉਹ ਆਮ ਨਹੀਂ ਸੀ ਬਾਹਰ ਫਿਰਦੇ। ਉਹ ਆਪਣੇ ਕੰਮ ਤੇ ਰਹਿਣਾ, ਬਸ ਆਪਣਾ ਕੰਮ ਕਰਨਾ, ਨਮਾਜ਼ ਪੜ੍ਹਨੀ, ਜੁਮਾ ਪੜ੍ਹਨਾ। ਉਹ ਕਿੱਥੇ ਮਸਜਿਦ ਹੈ ਸੀ ਪਿੰਡ 'ਚ? ਉਹ ਯਾਰ ਰੋਪੜ ਪੜ੍ਹਦੇ ਜੁਮਾ ਕੋਲ, ਇਹਦਾ ਸਰ ਤੇ ਰੋਪੜ ਇੰਨੀ ਦੂਰ ਜਿਵੇਂ ਆਏ। ਇੰਨਾ ਕੀ ਸੀ? ਹੋਰ
ਤੁਹਾਡੇ ਪਿੰਡ ਤੋਂ ਹਾਂ ਹਾਂ ਰੋਪੜ ਮਾੜਾ ਜਿਹਾ ਉਹ ਨਾਲੇ ਨਾਲੇ ਆ ਬਾਸਤੀ ਦੇ ਹੁਣ ਇੱਥੇ ਚੱਲਿਆ ਆ ਬਾਸਤੀ ਜਾ ਵੜੇ ਇਸ ਬਾਸਤੀ ਤੇ ਅਗਲੀ ਬਾਸਤੀ ਜਾ ਵੜੇ ਉਹ ਪੀੜ ਵਾਲੀ ਬਾਸਤੀ ਜਾ ਵੜੇ ਫਤਿਹਪੁਰ ਆ ਗਿਆ ਅੱਛਾ ਇੰਨਾ ਕਿਸ ਤੋਂ ਇੰਨੇ ਕਿਤੇ ਲੱਗੇ ਪਹਾੜੀ ਦੂਰ ਸੀ ਕਿ ਨੇੜੇ ਹੀ? ਪਹਾੜੀ ਨੇੜੇ ਹੀ ਸੀ ਸਾਡੇ ਮੀਲ 2 ਮੀਲ। ਹਾਂ ਹੁਣ ਕੋਈ ਰਿਸ਼ਤੇਦਾਰ ਤੁਹਾਡੇ ਉਧਰ ਹੈਗੇ? ਉਹ ਰਿਸ਼ਤੇਦਾਰ ਬਥੇਰੇ ਹੋਣੇ ਇੱਕ ਦੂਜੇ ਨੇ ਹੁਣ ਕੋਈ ਨਹੀਂ ਆ ਉਦਾਂ ਕੋਈ ਪਤਾ ਹੋਵੇ ਕਿਹੜੇ ਕਿਹੜੇ ਪਿੰਡ ਚ ਵੀ ਇਹ ਤਾਂ ਪਤਾ ਨਾ ਵੀ ਕਿੱਥੇ ਕਿੱਥੇ ਉਹ ਬੈਠੇ। ਜਿਹੜੇ ਸਾਡੇ ਗੂੜੇ ਰਿਸ਼ਤੇਦਾਰ ਤੇ ਉਹ ਇੱਧਰ ਆ ਗਏ ਸਾਰੇ ਕਦੀ ਉਧਰੋਂ ਕੋਈ ਹਿੰਦੁਸਤਾਨ ਚੋਂ ਆਇਆ ਉਹ ਨਹੀਂ ਸਾਡਾ ਸਾਡੇ ਮੇਰੇ ਬੰਦਾ? ਤਾਏ ਦਾ ਪੁੱਤ ਗਿਆ ਸੀ ਨਾਲਾਕਾਟ ਨਾਲਾਗੜ੍ਹ ਅੱਛਾ ਕੀ ਨਾਂ ਸੀ ਉਹਦਾ ਤਾਇਆ? ਅਮਾਨਤ ਅਮਾਨ ਉਹ ਜਿਹੜਾ ਵਕੀਲ ਦਾ ਮੁਨਸ਼ੀ ਦਾ ਉਹ ਕਸੂਰ ਰਹਿੰਦਾ ਤਾ ਵਕੀਲ ਦਾ ਮੁਨਸ਼ੀ ਹਾਂ। ਅਮਾਨਤ ਅਮਾਨਤ ਉਹ ਕਿੱਥੇ ਕਿੱਥੇ ਗਿਆ ਫਿਰ? ਉਹ ਗਿਆ ਸੀ ਇੱਥੇ ਨਾਲਾਕਾਟ ਅੱਛਾ ਤੇ ਆਪਣਾ ਪਿੰਡ ਪੁੰਡ ਵੀ ਦੇਖ ਕੇ ਆਇਆ ਘਰ ਆ ਗਿਆ ਹਾਂ ਹਾਂ 2 ਵਾਰੀ ਆਇਆ ਤੁਹਾਨੂੰ ਆ ਕੇ ਹਾਲ ਹਵਾਲ ਦਿੱਤਾ ਹਾਂ ਉਹਨੇ? ਹਾਂ ਉਹਨਾਂ ਨੂੰ ਕਿਹਾ ਤਾਂ ਵੀ ਤੁਸੀਂ ਵੀ ਆਇਓ ਅੱਛਾ ਅੱਛਾ ਉਹ ਨਹੀਂ ਆਏ ਇੱਕ ਵਿਆਹ ਤੇ ਇੱਕ ਤਾਂ ਉਧਰ ਹੀ ਰਹਿ ਗਿਆ ਵਿਆਹ ਯਾ ਫਿਰ ਇੱਧਰ ਆ ਕੇ ਇਹਨੇ ਤੇ ਇੱਕ ਮੰਗਲੀ ਤੇ ਉਹਦਾ ਨਹੀਂ ਪਸੰਦੀ ਨਾ ਆਇਆ ਕੰਮ ਤੁਹਾਡੀ ਮਤਲਬ ਪਸੰਦ ਦੀ ਨਹੀਂ ਸੀ ਤੇ ਕਹਿੰਦੇ ਜਾਂਦੇ ਉਹ ਜੰਗਲੀਆਂ ਦੇ ਰਹਿੰਦੇ ਜਾਂਗੜੀਆਂ ਤਰ੍ਹਾਂ ਸੀ? ਆਹੋ ਜੰਗਲੀ ਰਹਿੰਦੇ ਉਹ ਜਾਂਗੜੀਆਂ ਦੇ ਵਿੱਚ ਰਹਿੰਦੇ ਸੀ? ਆ ਵਿੱਚ ਰਹਿੰਦੇ ਸੀ। ਕਿਹੜੀ ਜਗ੍ਹਾ? ਉਹ ਆ ਸ਼ੋਰਕੋਟ ਕੋਲ ਫੇਰ ਨਿਭਾ ਨਹੀਂ ਹੋਇਆ? ਉਹ ਸਾਡਾ ਬੜਾ ਕਹਿੰਦਾ ਜਿੰਦਾ ਘੜੇ ਚੱਕਦੀ ਤਿੰਨ ਝੱਟ ਉਹਦਾ ਲੱਕ ਰਹਿ ਗਿਆ ਹੋਣਾ। ਨਾ ਲੱਗ ਗਿਆ ਉਹ ਤਾਂ ਮੋਟੀ ਕਾਵਾ ਮੋਟੀ ਸੀ? ਆਹੋ ਪਹਿਲਾਂ ਸਾਡੇ ਮੁੰਡੇ ਦੀ ਮੇਰੀ ਦੀ ਨਹੀਂ ਗਈ ਤੁਸੀਂ ਪਤਲੇ ਬਹੁਤੇ ਸੀ? ਅਸੀਂ ਸਭ ਆਵਾ ਗੱਲ ਕਰਾਂ ਠੀਕ ਹੈ। ਮਤਲਬ ਵਿਆਹ ਤੋਂ ਪਹਿਲੇ ਨਾ ਨੁਕਰ ਹੋ ਗਈ? ਮੰਗੇ ਹੋਏ ਤੇ ਅੱਛਾ ਫਿਰ ਤੁਸੀਂ ਕਿਹਾ ਵੀ ਖੁਦਾ ਹਾਫਿਜ਼। ਸਾਡਾ ਬੜਾ ਵੀ ਦੇਖਣ ਗਿਆ ਉਹ ਕਹਿੰਦਾ ਮੈਂ ਨਹੀਂ ਪੜਿਆ ਫਿਰ ਇੱਥੇ ਮੇਰਾ ਮਾਮਾ ਸ਼ੁਰੂ ਕਰ ਫਿਰ ਪਸੰਦ ਹੀ ਕੀਤੀ ਮੁੜ ਕੇ ਸ਼ਾਦੀ? ਹਾਂ ਆਪ ਦੇਖ ਭਾਲ ਕੇ? ਆਪ ਬੁੜੇ ਨੇ ਪਸੰਦ ਹੋਵੇ ਤਾਂ ਆਪ ਨੂੰ ਕਿਹੜਾ ਡਰ ਲੱਗਦਾ ਅਸੀਂ ਬੁੜਿਆਂ ਦਾ ਕਹਿਣਾ ਨਹੀਂ ਸੀ ਕਦੇ ਮੋੜ ਦੇ ਦਿੰਦੇ ਅੱਜ ਕੱਲ੍ਹ ਜਿਹੜੇ ਮੁੰਡੇ ਆ ਨਾ ਉਹ ਆਪਣੇ ਬੁੜਿਆਂ ਦਾ ਕਹਾ ਨਹੀਂ ਮੰਨਦੇ ਤੇ ਜਿਹੜੇ ਅਸੀਂ ਸੀ ਨਾ ਅਸੀਂ ਬੁੜਿਆਂ ਜੁੱਤੀਆਂ ਵੀ ਮਾਰ ਲੈਣਾ ਏਦਾਂ ਖੜਾ ਕੇ ਹਾਂ ਤੇ ਅਸੀਂ ਕਦੇ ਸਹੀ ਨਹੀਂ ਸੀ ਤਾਂ ਚੁੱਕੇ ਹਾਂ ਛੋਟੀਆਂ ਮਾਰ ਲਏ ਕਿਸੇ ਗੱਲ ਤੋਂ ਕੰਮ ਤੋਂ ਤੇ ਅਸੀਂ ਕਦੇ ਆਏ ਨਹੀਂ ਕਰਿਆ ਅਸੀਂ ਕਹਿੰਦੇ ਜੇ ਕੀ ਹੋ ਜਾਂਦਾ ਮਾਰ ਲਾ ਜਿਹੜਾ ਮਾਰ ਮਤਲਬ ਇਹ ਵੀ ਤੀਸਰੀ ਵੀ ਤੁਹਾਡੀ ਪਸੰਦ ਦੀ ਸ਼ਾਦੀ ਨਹੀਂ ਸੀ? ਮੈਂ ਤੀਸਰੀ ਕਿਸਮ ਦੀ ਸੀ ਉਹ ਆਪਣੇ ਰਿਸ਼ਤੇਦਾਰਾਂ ਦੇ ਸੀ? ਹਾਂ ਮੇਰਾ ਮਾਮਾ ਸੀ ਮਾਮੇ ਦੀ ਧੀ। ਮਾਮੇ ਨੇ ਮਿਹਰਬਾਨੀ ਕੀਤੀ ਉਹਨੇ ਕਿਹਾ ਭਾਣਜਾ ਰਹੀ ਜਾਂਦਾ ਪਹਿਲੇ ਉਧਰ ਹਿੰਦੁਸਤਾਨ ਰਹਿ ਗਿਆ ਹੁਣ ਇੱਥੇ ਰਹਿ ਗਿਆ ਹੁਣ ਇਹਦਾ ਕੁਝ ਕਰੋ। ਉਹ ਫਿਰ ਇੱਕੋ ਹੀ ਮੁੰਡਾ ਹੁੰਦਾ ਸੀ ਇੱਕੋ ਹੀ ਮਾਂ ਹਾਂ ਤੇ ਅਸੀਂ ਫਿਰ ਕੁੜੀ ਉਹਨੂੰ ਦੇ ਦਿੱਤੀ ਆਪਸ 'ਚ ਕਰ ਲਿਆ? ਉਹ ਅਜੇ ਮੇਰੀ ਭੈਣ ਬੈਠੀ ਹੈ ਅੱਛਾ ਹੈ ਜੀ। ਉਹ ਕਿੱਥੇ ਹੈ? ਉਹ ਇੱਥੇ ਹੀ ਹੈ। ਇੱਥੇ ਪਿੰਡ 'ਚ ਹੀ ਰਹਿੰਦੀ? ਹਾਂ। ਤੁਹਾਡੇ ਤੋਂ ਛੋਟੀ ਕਿ ਬੜੀ ਹੈ? ਹੈਂ? ਛੋਟੀ ਹੈ ਕਿ ਬੜੀ? ਛੋਟੀ ਹੈ ਮਾਤਾ ਹੋਇਆ ਉਹਨੂੰ ਕੋਈ ਪਤਾ ਤੇ ਤੁਹਾਡੇ ਨਾਲ ਦੀ ਹੈਗੀ ਤੁਹਾਡੇ? ਹੈਂ? ਨਾਲ ਦੀ ਹੈਗੀ ਆ ਬੇਗਮ ਤੁਹਾਡੀ? ਨਾ ਉਹਨੇ 7 ਸਾਲ ਹੋ ਗਏ ਮਰੀ ਨੂੰ। ਫਿਰ ਤੁਹਾਨੂੰ ਬਾਅਦ 'ਚ ਨਹੀਂ ਖਿਆਲ ਆਇਆ ਵੀ ਹੁਣ ਚੌਥਾ ਵਿਆਹ ਕਰ ਲੈ? ਨਾ, ਅਸੀਂ ਅੱਲਾ ਮੂਹਰੇ ਹੱਥ ਬਾਂਧਤੇ ਯਾਰ ਅੱਛਾ ਓਏ ਕੁੜੀ ਹੋ ਗਿਆ ਜਿਹੜਾ ਕੋਣਾ 4 ਬੱਚੇ ਮੇਰੇ ਅੱਲਾ ਦਾ ਸ਼ੁਕਰ ਆ ਹੁਣ ਤਾਂ ਉਹ ਵੀ ਗਾਂ ਮੇਰੇ ਖਿਆਲ ਪੋਤੇ ਵਾਲੇ ਹੋਣੇ ਆ ਪੋਤੇ ਦੋਤੇ ਵਾਲੇ? ਨਹੀਂ ਪੋਤੇ ਦੋ ਧਿਆਣੇ ਨਹੀਂ ਹੈਗੇ ਹੂੰ ਅਜਾ ਆਪਣੀਆਂ ਹੀ ਵਿਆਹੁੰਦੇ ਆ ਇੱਕੋ ਹੀ ਆਉਂਦਾ ਹੈ ਆਪਣੀਆਂ ਜਾਂ ਬਾਕੀ ਨਾ ਨਹੀਂ ਬਾਕੀ ਰਹਿੰਦੇ? ਬਾਕੀ ਇੱਕ ਹੁਣ ਪਾਲਸ਼ ਦਾ ਕੰਮ ਕਰਦਾ ਫਰਨੀਚਰਾਂ ਦਾ ਹੂੰ ਤੇ ਇੱਕ ਫਰਨੀਚਰ ਬਣਾਉਂਦਾ ਇੱਥੇ ਅੱਡੇ ਦੇ ਵਿੱਚ ਠੀਕ ਹੈ। ਇਹ ਦੁਕਾਨ ਤੇ ਕਿਸੇ ਦੀ ਦੁਕਾਨ ਆ ਹੂੰ ਤੇ ਇੱਕ ਮੁੰਡਾ ਅੱਗੇ ਰੇੜੀ ਲਈ ਫਿਰਦਾ ਤਾ ਖੋਤਾ ਰੇੜੀ ਹਾਂ ਹੁਣ ਖੋਤਾ ਰੇੜੀ ਵੇਚੀ ਹੁਣ ਨਹੀਂ ਲੱਭਦਾ ਖੋਤਾ ਰੇੜੀ ਨੂੰ ਕੰਮ ਉਹ ਦਿਹਾੜੀ ਤੇ ਚਲੇ ਜਾਂਦਾ ਜੇ 600 ਲੈ ਆਉਂਦਾ ਸ਼ਾਮ ਨੂੰ ਹੁਣ ਤੁਹਾਡੇ ਹਾਣੀ ਤੁਹਾਡੀ ਉਮਰ ਦੇ ਬੰਦੇ ਪਿੰਡ 'ਚ ਨਹੀਂ ਰਹਿ ਗਏ? ਕੋਈ ਨਹੀਂ ਇੱਥੇ ਰਹਿ ਕੋਈ ਟਾਵਾ ਟਾਵਾ ਉੱਥੇ ਵੀ ਨਹੀਂ ਰਹਿ ਗਏ ਕੀ ਪਤਾ ਉੱਥੇ ਜੇ ਹੋਏ ਤਾਂ ਪਤਾ ਲੱਗ ਜਾਣਾ ਸਾਨੂੰ। ਨਾ ਉੱਥੇ ਲੋ ਜੀ ਇਹਨਾਂ ਦੇ ਪਿੰਡ 'ਚੋਂ ਕਿ ਇਹਨਾਂ ਦੇ ਹਾਣੀ ਨੂੰ ਹੋਏ ਤੇ ਫਿਰ ਉਹ ਬਾਬਾ ਜੀ ਨੂੰ ਪਹੁੰਚਣੀ ਚਾਹੀਦੀ ਖਬਰ ਕਿ ਕਿਹੜੇ ਕਿਹੜੇ ਮੇਰੇ ਹਾਣੀ ਹੈਗੇ ਆ। ਤੇ ਇਹਦੇ ਨਾਲ ਹੀ ਹੁਣ ਸਾਡੀਆਂ ਗੱਲਾਂ ਜਿਹੜੀਆਂ ਫਿਲਹਾਲ ਮੁੱਕ ਗਈਆਂ ਆਉਣ ਵਾਲੀ ਕਿਸ਼ਤ 'ਚ ਫੇਰ ਕਿਤੇ ਇਹਨਾਂ ਨਾਲ ਗੱਲਬਾਤ ਕਰਾਂਗੇ। ਤੇ ਦੋਸਤੋ ਚੈਨਲ ਨਾਲ ਜੁੜੇ ਰਹਿਣਾ ਦੇਰ ਸਵੇਰ ਹੋ ਜਾਂਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਤੇ ਇਹਨੂੰ ਬੈਲ ਬਟਨ ਦਬਾਉਣਾ ਤਾਂ ਕਿ ਤੁਹਾਡੇ ਕੋਲ ਪੰਜਾਬ ਦੀ ਤਾਰੀਖ ਦੀ ਜਿਹੜੀ ਇਹ ਕਹਾਣੀ ਅਸੀਂ ਕਰਦੇ ਪਏ ਆ ਇਹ ਨਾਲ ਨਾਲ ਪਹੁੰਚਦੀ ਰਹੇ। ਇਹਦੇ ਨਾਲ ਹੀ ਰੱਬ ਰੱਖ।